ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਅਗਸਤ 2023 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ, ਸੁਨਹਿਰੀ ਮਤਨ, ਅਮਸਾਲ। ਰਾਸਤਕਾਰ ਬੰਦੇ ਦੀ ਰਾਹ ਇਹ ਹੈ ਭਈ ਬਦੀ ਤੋਂ ਨਸੇ ਤੇ ਆਪਣੀ ਰਾਹ ਦਾ ਨਿਗਹਿਬਾਨ ਆਪਣੀ ਜਾਨ ਦੀ ਹਿਫਾਜ਼ਤ ਕਰਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਅਸਮਾਨ ਰੱਬ ਦਾ ਜਲਾਲ ਜ਼ਾਹਿਰ ਕਰਦਾ ਹੈ ਤੇ ਫਜ਼ਾ ਉਹਦੀ ਦਸਤਕਾਰੀ ਵਿਖਾਉਂਦੀ ਏ। ਰੱਬ ਦੀ ਸ਼ਰੀਅਤ ਕਾਮਲ ਏ, ਉਹ ਜਿੰਦ ਨੂੰ ਬਹਾਲ ਕਰਦੀ ਏ। ਰੱਬ ਦੀ ਗਵਾਹੀ ਸੱਚੀ ਏ, ਨਾਦਾਨ ਨੂੰ ਸਿਆਣ ਦਿੰਦੀ ਏ। ਰੱਬ ਦੇ ਕਾਨੂੰਨ ਰਾਸਤ ਨੇ, ਉਹ ਦਿਲ ਨੂੰ ਸਕੂਨ ਦਿੰਦੇ ਨੇ। ਰੱਬ ਦਾ ਹੁਕਮ ਬੇਅੈਬ ਏ, ਉਹ ਅੱਖੀਆਂ ਨੂੰ ਰੌਸ਼ਨ ਕਰਦਾ ਏ। ਰੱਬ ਦਾ ਡਰ ਪਾਕ ਏ, ਉਹ ਹਮੇਸ਼ ਤਿੱਕਰ ਰਹਿੰਦਾ ਏ। ਰੱਬ ਦੇ ਹੁਕਮ ਸੱਚੇ ਨੇ ਤੇ ਬਿਲਕੁਲ ਰਾਸਤ ਨੇ। ਉਹ ਸੋਨੇ ਤੋਂ ਤੇ ਬਹੁਤ ਕੁੰਦਨ ਤੋਂ ਵੀ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਨੇ। ਉਹ ਸ਼ਹਿਦ ਤੋਂ ਬਲਕਿ ਸ਼ਹਿਦ ਦੇ ਛੱਤਿਆਂ ਦੇ ਟਪਕਿਆਂ ਤੋਂ ਵੀ ਮਿੱਠੇ ਨੇ। ਤੇ ਉਹਨਾਂ ਨਾਲ ਤੇਰੇ ਬੰਦੇ ਨੂੰ ਅਗਾਹੀ ਮਿਲਦੀ ਏ, ਉਹਨਾਂ ਨੂੰ ਮੰਨਣ ਦਾ ਅਜਰ ਵੱਡਾ ਏ। ਮੇਰੇ ਮੂੰਹ ਦਾ ਕਲਾਮ ਤੇ ਮੇਰੇ ਦਿਲ ਦਾ ਖਿਆਲ ਤੇਰੇ ਨੇੜੇ ਮਕਬੂਲ ਠਹਿਰੇ। ਐ ਖੁਦਾਵੰਦ, ਐ ਮੇਰੇ ਚਟਾਨ ਤੇ ਐ ਮੇਰੇ ਫਿਦਿਆ ਦੇਣ ਵਾਲੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਮੇਰੀ ਜਿੰਦ, ਤੂੰ ਕਿਉਂ ਡਿੱਗਦੀ ਜਾਨੀ ਏ? ਤੂੰ ਅੰਦਰੋਂ ਹੀ ਅੰਦਰ ਕਿਉਂ ਬੇਚੈਨ ਏ? ਰੱਬ ਤੋਂ ਆਸ ਰੱਖ, ਕਿਉਂ ਜੇ ਉਹਦੇ ਮੁਕਤੀ ਦੇਣ ਵਾਲੇ ਦੀਦਾਰ ਦੀ ਖਾਤਰ ਮੈਂ ਫੇਰ ਉਹਦੀ ਵਡਿਆਈ ਕਰਾਂਗਾ। ਦਿਨ ਨੂੰ ਖੁਦਾਵੰਦ ਆਪਣੀ ਸ਼ਫਕਤ ਵਿਖਾਵੇਗਾ ਤੇ ਰਾਤ ਨੂੰ ਮੈਂ ਉਹਦਾ ਗੀਤ ਗਾਵਾਂਗਾ, ਬਲਕਿ ਆਪਣੀ ਹਯਾਤ ਦੇ ਰੱਬ ਤੋਂ ਦੁਆ ਮੰਗਾਂਗਾ। ਸੈਮੂਅਲ। ਤੇ ਖੁਦਾਵੰਦ ਨੇ ਸੈਮੂਅਲ ਨੂੰ ਆਖਿਆ ਭਈ ਤੂੰ ਕਦੋਂ ਤੀਕਰ ਦਾਊਦ ਦਾ ਦੁੱਖ ਕਰਦਾ ਰਵੇਂਗਾ, ਜਦ ਕਿ ਮੈਂ ਉਹਨੂੰ ਇਸਰਾਈਲ ਦਾ ਬਾਦਸ਼ਾਹ ਹੋਣ ਤੋਂ ਰੱਦ ਕਰ ਦਿੱਤਾ ਏ। ਤੂੰ ਆਪਣੇ ਸਿੰਗ ਵਿੱਚ ਤੇਲ ਭਰ ਤੇ ਜਾ। ਮੈਂ ਤੈਨੂੰ ਬੈਤਲਹਮ ਦੇ ਯੱਸੀ ਦੇ ਕੋਲ ਘੱਲਦਾ ਵਾਂ, ਕਿਉਂ ਜੇ ਮੈਂ ਉਹਦੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣੇ ਵੱਲੋਂ ਬਾਦਸ਼ਾਹ ਚੁਣ ਲਿਆ ਏ। ਤੇ ਸੈਮੂਅਲ ਨੇ ਉਹੀ ਜੋ ਖੁਦਾਵੰਦ ਨੇ ਆਖਿਆ ਸੀ ਕੀਤਾ, ਤੇ ਉਹ ਬੈਤਲਹਮ ਵਿੱਚ ਆਇਆ ਤੇ ਉਹਨੇ ਯੱਸੀ ਨੂੰ ਤੇ ਉਹਦੇ ਪੁੱਤਰਾਂ ਨੂੰ ਪਾਕ ਕੀਤਾ ਤੇ ਉਹਨਾਂ ਨੂੰ ਕੁਰਬਾਨੀ ਦੀ ਦਾਵਤ ਦਿੱਤੀ। ਜਦੋਂ ਉਹ ਆਏ ਤੇ ਉਹ ਅਲੀਆਬ ਨੂੰ ਵੇਖ ਕੇ ਆਖਣ ਲੱਗਿਆ, ਯਕੀਨਨ ਰੱਬ ਦਾ ਪਾਕ ਕੀਤਾ ਹੋਇਆ ਉਹਦੇ ਅੱਗੇ ਹੈ। ਪਰ ਖੁਦਾਵੰਦ ਨੇ ਸੈਮੂਅਲ ਨੂੰ ਆਖਿਆ ਭਈ ਤੂੰ ਉਹਦੇ ਮੁਖੜੇ ਤੇ ਉਹਦੇ ਕੱਦ ਦੀ ਬੁਲੰਦੀ ਨੂੰ ਨਾ ਵੇਖ, ਇਸ ਲਈ ਵੀ ਮੈਂ ਉਹਨੂੰ ਨਾਪਸੰਦ ਕੀਤਾ ਏ। ਕਿਉਂ ਜੇ ਖੁਦਾਵੰਦ ਇਨਸਾਨ ਵਾਂਗਰ ਨਜ਼ਰ ਨਹੀਂ ਕਰਦਾ, ਭਈ ਇਨਸਾਨ ਜ਼ਾਹਰੀ ਸੂਰਤ ਨੂੰ ਵੇਖਦਾ ਏ, ਪਰ ਖੁਦਾਵੰਦ ਦਿਲ ਉੱਤੇ ਨਜ਼ਰ ਕਰਦਾ ਏ। ਫਿਰ ਸੈਮੂਅਲ ਨੇ ਯੱਸੀ ਨੂੰ ਪੁੱਛਿਆ ਵੀ ਤੇਰੇ ਮੁੰਡੇ ਇਹ ਹੀ ਨੇ? ਉਹਨੇ ਆਖਿਆ, ਸਾਰਿਆਂ ਤੋਂ ਨਿੱਕਾ ਹਲੇ ਰਹਿ ਗਿਆ ਏ। ਤਦ ਉਹ ਉਹਨੂੰ ਬੁਲਵਾ ਕੇ ਅੰਦਰ ਲਿਆਇਆ। ਉਹ ਲਾਲ ਰੰਗ ਦਾ ਤੇ ਸੋਹਣਾ ਤੇ ਸੁਨੱਖਾ ਸੀ। ਤੇ ਖੁਦਾਵੰਦ ਨੇ ਆਖਿਆ, ਉੱਠ ਤੇ ਉਹਨੂੰ ਪਾਕ ਕਰ, ਕਿਉਂ ਜੇ ਇਹ ਉਹ ਹੀ ਏ। ਤਦ ਸੈਮੂਅਲ ਨੇ ਤੇਲ ਦਾ ਸਿੰਗ ਲਿਆ ਤੇ ਉਹਨੂੰ ਉਹਦੇ ਭਰਾਵਾਂ ਵਿੱਚੋਂ ਪਾਕ ਕੀਤਾ। ਤੇ ਖੁਦਾਵੰਦ ਦੀ ਰੂਹ ਉਸ ਦਿਨ ਤੋਂ ਅਗਾਂਹ ਨੂੰ ਦਾਊਦ ਉੱਤੇ ਜ਼ੋਰ ਨਾਲ ਨਾਜ਼ਲ ਹੁੰਦੀ ਰਹੀ। ਸੈਮੂਅਲ। ਜਦ ਸਾਊਲ ਨੇ ਦਾਊਦ ਨੂੰ ਉਸ ਫਲਿਸਤੀ ਦਾ ਮੁਕਾਬਲਾ ਕਰਨ ਲਈ ਜਾਂਦੇ ਵੇਖਿਆ ਤੇ ਉਹਨੇ ਫੌਜ ਦੇ ਸਰਦਾਰ ਅਬੀਨੀਰ ਨੂੰ ਪੁੱਛਿਆ, ਅਬੀਨੀਰ, ਇਹ ਮੁੰਡਾ ਕਿਹਦਾ ਪੁੱਤਰ ਏ? ਅਬੀਨੀਰ ਨੇ ਆਖਿਆ, ਐ ਬਾਦਸ਼ਾਹ, ਤੇਰੀ ਜਿੰਦ ਦੀ ਕਸਮ ਮੈਂ ਨਹੀਂ ਜਾਣਦਾ। ਤਦ ਬਾਦਸ਼ਾਹ ਨੇ ਆਖਿਆ, ਭਈ ਤੂੰ ਪਤਾ ਕਰ ਭਈ ਇਹ ਜਵਾਨ ਕਿਹਦਾ ਪੁੱਤਰ ਏ। ਤੇ ਜਦ ਦਾਊਦ ਉਸ ਫਲਿਸਤੀ ਨੂੰ ਮਾਰ ਕੇ ਪਰਤਿਆ ਤੇ ਅਬੀਨੀਰ ਉਹਨੂੰ ਲੈ ਕੇ ਸਾਊਲ ਦੇ ਕੋਲ ਲਿਆਇਆ ਤੇ ਫਲਿਸਤੀ ਦਾ ਸਿਰ ਉਹਦੇ ਹੱਥ ਵਿੱਚ ਸੀ। ਤਦ ਸਾਊਲ ਨੇ ਉਹਨੂੰ ਆਖਿਆ, ਐ ਜਵਾਨ, ਤੂੰ ਕਿਹਦਾ ਪੁੱਤਰ ਏ? ਦਾਊਦ ਨੇ ਜਵਾਬ ਦਿੱਤਾ, ਭਈ ਮੈਂ ਤੇਰੇ ਖਾਦਮ ਬੈਤਲਹਮ ਦੇ ਯੱਸੀ ਦਾ ਪੁੱਤਰ ਵਾਂ। ਸੈਮੂਅਲ। ਜਦੋਂ ਉਹ ਸਾਊਲ ਨਾਲ ਗੱਲਾਂ ਕਰ ਚੁੱਕਿਆ ਤੇ ਯੂਨਤਨ ਦਾ ਦਿਲ ਦਾਊਦ ਦੇ ਦਿਲ ਨਾਲ ਇੰਜ ਮਿਲਿਆ ਭਈ ਯੂਨਤਨ ਉਹਨੂੰ ਆਪਣੀ ਜਾਨ ਦੇ ਬਰਾਬਰ ਪਿਆਰ ਕਰਨ ਲੱਗ ਪਿਆ। ਤੇ ਸਾਊਲ ਨੇ ਉਸ ਦਿਨ ਤੋਂ ਉਹਨੂੰ ਆਪਣੇ ਕੋਲ ਰੱਖਿਆ ਤੇ ਫਿਰ ਉਹਨੂੰ ਉਹਦੇ ਪਿਓ ਦੇ ਘਰ ਜਾਣ ਨਾ ਦਿੱਤਾ। ਤੇ ਯੂਨਤਨ ਤੇ ਦਾਊਦ ਨੇ ਇਕੱਠਿਆਂ ਅਹਿਦ ਕੀਤਾ, ਕਿਉਂ ਜੇ ਉਹ ਉਹਨੂੰ ਆਪਣੀ ਜਾਨ ਦੇ ਬਰਾਬਰ ਪਿਆਰ ਕਰਦਾ ਸੀ। ਤੇ ਸਾਊਲ ਦਾਊਦ ਤੋਂ ਡਰਦਾ ਹੁੰਦਾ ਸੀ, ਕਿਉਂ ਜੇ ਖੁਦਾਵੰਦ ਉਹਦੇ ਨਾਲ ਸੀ ਤੇ ਸਾਊਲ ਤੋਂ ਵੱਖ ਹੋ ਗਿਆ ਸੀ। ਇਸ ਲਈ ਸਾਊਲ ਨੇ ਉਹਨੂੰ ਆਪਣੇ ਕੋਲੋਂ ਵੱਖ ਕਰਕੇ ਉਹਨੂੰ 1000 ਜਵਾਨਾਂ ਦਾ ਸਰਦਾਰ ਬਣਾ ਦਿੱਤਾ ਤੇ ਉਹ ਲੋਕਾਂ ਦੇ ਸਾਹਮਣੇ ਆਉਂਦਾ ਜਾਂਦਾ ਹੁੰਦਾ ਸੀ। ਤੇ ਦਾਊਦ ਆਪਣੀਆਂ ਸਾਰੀਆਂ ਰਾਹਾਂ ਵਿੱਚ ਧਿਆਨ ਨਾਲ ਟੁਰਦਾ ਸੀ ਤੇ ਖੁਦਾਵੰਦ ਉਹਦੇ ਨਾਲ ਸੀ।
ਜਦ ਸਾਊਲ ਨੇ ਵੇਖਿਆ ਭਈ ਉਹ ਧਿਆਨ ਨਾਲ ਕੰਮ ਕਰਦਾ ਏ ਤੇ ਉਹ ਉਹਦੇ ਤੋਂ ਡਰਨ ਲੱਗਿਆ। ਸੈਮੂਅਲ ਤੇ ਸਾਊਲ ਨੇ ਆਪਣੇ ਪੁੱਤਰ ਯੂਨਤਨ ਤੇ ਆਪਣੇ ਸਾਰੇ ਖਾਦਮਾਂ ਨੂੰ ਆਖਿਆ ਭਈ ਦਾਊਦ ਨੂੰ ਮਾਰ ਦਿਓ। ਪਰ ਸਾਊਲ ਦਾ ਪੁੱਤਰ ਯੂਨਤਨ ਦਾਊਦ ਤੋਂ ਬਹੁਤ ਖੁਸ਼ ਸੀ। ਇਸ ਲਈ ਯੂਨਤਨ ਨੇ ਦਾਊਦ ਨੂੰ ਆਖਿਆ, ਮੇਰਾ ਪਿਓ ਤੈਨੂੰ ਕਤਲ ਕਰਨ ਦਾ ਸੋਚਦਾ ਏ, ਇਸ ਲਈ ਤੂੰ ਸੁਬਹ ਨੂੰ ਆਪਣਾ ਖਿਆਲ ਰੱਖੀ ਤੇ ਕਿਸੇ ਖੁਫੀਆ ਥਾਂ ਵਿੱਚ ਲੁਕਿਆ ਰਵੀਂ ਤੇ ਮੈਂ ਬਾਹਰ ਜਾ ਕੇ ਉਸ ਮੈਦਾਨ ਵਿੱਚ ਜਿੱਥੇ ਤੂੰ ਹੋਵੇਂਗਾ ਆਪਣੇ ਪਿਓ ਦੇ ਕੋਲ ਖੜਾ ਹੋਵਾਂਗਾ ਤੇ ਆਪਣੇ ਪਿਓ ਨਾਲ ਤੇਰੇ ਬਾਰੇ ਗੱਲ ਕਰਾਂਗਾ ਤੇ ਜੇ ਮੈਨੂੰ ਕੁਝ ਪਤਾ ਚੱਲੇਗਾ ਤੇ ਮੈਂ ਤੈਨੂੰ ਦੱਸ ਦੇਵਾਂਗਾ। ਤੇ ਯੂਨਤਨ ਨੇ ਆਪਣੇ ਪਿਓ ਸਾਊਲ ਅੱਗੇ ਦਾਊਦ ਦੀ ਤਾਰੀਫ ਕੀਤੀ ਤੇ ਆਖਿਆ, ਭਈ ਬਾਦਸ਼ਾਹ ਆਪਣੇ ਖਾਦਮ ਦਾਊਦ ਨਾਲ ਬਦੀ ਨਾ ਕਰੇ, ਕਿਉਂ ਜੇ ਉਹਨੇ ਤੇਰਾ ਕੁਝ ਪਾਪ ਨਹੀਂ ਕੀਤਾ, ਬਲਕਿ ਤੇਰੇ ਲਈ ਉਹਦੇ ਕੰਮ ਬਹੁਤ ਚੰਗੇ ਰਹੇ ਨੇ। ਕਿਉਂ ਜੇ ਉਹਨੇ ਆਪਣੀ ਜਾਨ ਤਲੀ ਉੱਤੇ ਰੱਖੀ ਤੇ ਉਸ ਫਲਿਸਤੀ ਨੂੰ ਮਾਰਿਆ ਤੇ ਰੱਬ ਨੇ ਸਾਰੇ ਇਸਰਾਈਲੀਆਂ ਲਈ ਵੱਡੀ ਜਿੱਤ ਕਰਾਈ। ਤੂੰ ਇਹ ਵੇਖਿਆ ਤੇ ਖੁਸ਼ ਹੋਇਆ, ਇਸ ਲਈ ਤੂੰ ਕਿਉਂ ਦਾਊਦ ਨੂੰ ਬਿਲਾ ਵਜ੍ਹਾ ਮਾਰ ਕੇ ਬੇਗੁਨਾਹ ਦੇ ਲਹੂ ਦਾ ਮੁਜਰਮ ਬਣਨਾ ਚਾਹੁੰਦਾ ਹੈ। ਤੇ ਸਾਊਲ ਨੇ ਯੂਨਤਨ ਦੀ ਗੱਲ ਸੁਣੀ ਤੇ ਸਾਊਲ ਨੇ ਕਸਮ ਖਾ ਕੇ ਆਖਿਆ, ਰੱਬ ਦੀ ਹਯਾਤ ਦੀ ਕਸਮ ਏ, ਉਹ ਮਾਰਿਆ ਨਹੀਂ ਜਾਵੇਗਾ। ਮਰਕਸ ਯਿਸੂ ਨੇ ਗਲੀਲ ਵਿੱਚ ਆ ਕੇ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕੀਤੀ। ਮਰਕਸ ਉਹ ਫਿਰ ਸੌਰ ਦੀਆਂ ਸਰਹੱਦਾਂ ਵਿੱਚੋਂ ਨਿਕਲ ਕੇ ਸੈਦਾ ਦੀ ਰਾਹ ਤੋਂ ਦਿਕਪਲਿਸ ਦੀਆਂ ਸਰਹੱਦਾਂ ਤੋਂ ਹੁੰਦਾ ਹੋਇਆ ਗਲੀਲ ਦੀ ਝੀਲ ਤੀਕਰ ਅਪੜਿਆ ਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਹਕਲਾਉਂਦਾ ਵੀ ਸੀ ਉਹਦੇ ਕੋਲ ਲਿਆ ਕੇ ਉਹਦੀ ਮਿੰਨਤ ਕੀਤੀ ਪਈ ਆਪਣਾ ਹੱਥ ਉਹਦੇ ਉੱਤੇ ਧਰ। ਉਹ ਉਹਨੂੰ ਜੱਥੇ ਵਿੱਚੋਂ ਵੱਖ ਲੈ ਗਿਆ ਤੇ ਆਪਣੀਆਂ ਉਂਗਲੀਆਂ ਉਹਦੇ ਕੰਨਾਂ ਵਿੱਚ ਪਾਈਆਂ ਤੇ ਥੁੱਕ ਕੇ ਉਹਦੀ ਜ਼ੁਬਾਨ ਛੂਈ ਤੇ ਅਸਮਾਨ ਉੱਤੇ ਨਜ਼ਰ ਕਰਕੇ ਇੱਕ ਹੌਕਾ ਭਰਿਆ ਤੇ ਉਹਨੂੰ ਆਖਿਆ, ਇਫਤਾ ਯਾਨੀ ਖੁੱਲ ਜਾ। ਤੇ ਉਹਦੇ ਕੰਨ ਖੁੱਲ ਗਏ ਤੇ ਉਹਦੀ ਜ਼ੁਬਾਨ ਦੀ ਗੰਢ ਖੁੱਲ ਗਈ ਤੇ ਉਹ ਸਾਫ਼-ਸਾਫ਼ ਬੋਲਣ ਲੱਗ ਪਿਆ। ਤੇ ਉਹਨੇ ਉਹਨਾਂ ਨੂੰ ਹੁਕਮ ਦਿੱਤਾ ਵੀ ਕਿਸੇ ਨੂੰ ਨਾ ਦੱਸਿਓ, ਪਰ ਜਿੰਨਾ ਉਹ ਉਹਨਾਂ ਨੂੰ ਹੁਕਮ ਦਿੰਦਾ ਸੀ ਓਨਾ ਹੀ ਉਹ ਮਸ਼ਹੂਰ ਕਰਦੇ ਰਹੇ। ਤੇ ਉਹਨਾਂ ਨੇ ਬਹੁਤ ਹੈਰਾਨ ਹੋ ਕੇ ਆਖਿਆ, ਜੋ ਕੁਝ ਉਹਨੇ ਕੀਤਾ ਸਭ ਚੰਗਾ ਏ, ਉਹ ਬੋਲਿਆਂ ਨੂੰ ਸੁਣਨ ਦੀ ਤੇ ਗੁੰਗਿਆਂ ਨੂੰ ਬੋਲਣ ਦੀ ਤਾਕਤ ਦਿੰਦਾ ਏ। ਮੱਤੀ ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਆਪਣੀ ਖੁਦੀ ਦਾ ਇਨਕਾਰ ਕਰੇ ਤੇ ਆਪਣੀ ਸੂਲੀ ਆਪ ਚੁੱਕੇ ਤੇ ਮੇਰੇ ਮਗਰ ਟੁਰ ਪਵੇ। ਕਿਉਂ ਜੇ ਜਿਹੜਾ ਵੀ ਆਪਣੀ ਜਾਨ ਬਚਾਉਣਾ ਚਾਹਵੇ ਉਹਨੂੰ ਗਵਾਵੇਗਾ ਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇਗਾ ਉਹਨੂੰ ਪਾਵੇਗਾ। ਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਤੇ ਆਪਣੀ ਜਾਨ ਦਾ ਨੁਕਸਾਨ ਪਾਵੇ ਤੇ ਉਹਨੂੰ ਕੀ ਫਾਇਦਾ ਹੋਵੇਗਾ, ਜਾਂ ਬੰਦਾ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ। ਕਿਉਂ ਜੇ ਆਦਮ ਦਾ ਪੁੱਤਰ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ, ਉਸ ਵੇਲੇ ਹਰ ਕਿਸੇ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੂਹਾਨੀ ਅਕੀਦਤ ਮਸੀਹਤ ਦੀ ਜਿੰਦ ਏ। ਇਲਾਹੀ ਸਿਆਣ ਇਨਸਾਨ ਦੀ ਜਿੰਦ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਹੀ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਰੂਹ ਤੇ ਜਿੰਦ ਦੇ ਇੱਕ ਹੋਣ ਨਾਲ ਰੱਬ ਤੇ ਰੂਹ ਇੱਕ ਨੇ ਤੇ ਇਹ ਇਤਿਹਾਦ ਕਦੀ ਵੀ ਮਹਿਦੂਦ ਸਿਆਣ ਜਾਂ ਇੱਕ ਮਹਿਦੂਦ ਬਦਨ ਵਿੱਚ ਸ਼ਾਮਲ ਨਹੀਂ ਹੁੰਦਾ। ਰੂਹ ਹਮੇਸ਼ਾ ਦੀ ਇਲਾਹੀ ਏ। ਰੂਹ ਜਿੰਦ ਦੇ ਇਲਾਵਾ ਹਯਾਤੀ ਨੂੰ ਕੁਝ ਵੀ ਤਰਤੀਬ ਨਹੀਂ ਦੇ ਸਕਦਾ, ਕਿਉਂ ਜੇ ਰੂਹ ਬਾਕੀ ਕਿਸੇ ਵੀ ਸ਼ੈ ਤੋਂ ਬਹੁਤੀ ਅਹਿਮ ਏ। ਕਿਉਂ ਜੇ ਜਿੰਦ ਲਾਫਾਨੀ ਏ, ਇਹ ਫਾਨੀਅਤ ਵਿੱਚ ਵਜੂਦ ਨਹੀਂ ਰੱਖਦੀ। ਜਿੰਦ ਯਕੀਨਨ ਰੂਹ ਬਣਨ ਲਈ ਗੈਰ ਅਸਲੀ ਹੋਵੇਗੀ, ਕਿਉਂ ਜੇ ਰੂਹ ਮਹਿਦੂਦ ਨਹੀਂ ਏ। ਰੂਹ ਦੇ ਬਾਰੇ ਝੂਠੇ ਫਹਿਮ ਨੂੰ ਗਵਾਉਣ ਨਾਲ ਅਸੀਂ ਹਯਾਤੀ ਦੇ ਅਬਦੀ ਰਾਜ਼ ਪਾ ਸਕਦੇ ਹਾਂ, ਜਿਵੇਂ ਲਾਫਾਨੀਅਤ ਨੂੰ ਲੋਭ ਵਿੱਚ ਲਿਆਇਆ ਜਾਂਦਾ ਏ। ਇਨਸਾਨ ਦੀ ਸੋਚ ਨੇ ਇਸ ਮਫਰੂਜ਼ੇ ਦੇ ਪਾਰੋਂ ਲਫ਼ਜ਼ ਜਿੰਦ ਦੇ ਮਾਨੀਆਂ ਨੂੰ ਮਿਲਾਵਟ ਵਾਲਾ ਬਣਾ ਦਿੱਤਾ ਏ ਵੀ ਮਾਦੇ ਵਿੱਚ ਰਹਿੰਦਿਆਂ ਹੋਏ ਜਿੰਦ ਬਦਕਾਰ ਤੇ ਨੇਕ ਜ਼ਹਾਨਤ ਦੋਵੇਂ ਹੈ। ਜਿੱਥੇ ਮਾਬੂਦ ਦੇ ਮਾਨੀ ਮਤਲੂਬ ਹੋਣ ਉੱਥੇ ਲਫ਼ਜ਼ ਜਿੰਦ ਦਾ ਮੁਨਾਸਬ ਇਸਤੇਮਾਲ ਸਿਰਫ ਲਫ਼ਜ਼ ਰੱਬ ਦੇ ਨਾਲ ਤਬਾਦਲਾ ਕਰਨ ਨਾਲ ਹੀ ਕੀਤਾ ਜਾ ਸਕਦਾ ਏ। ਦੂਜੇ ਮਾਮਲਿਆਂ ਵਿੱਚ ਫਹਿਮ ਦਾ ਲਫ਼ਜ਼ ਵਰਤੀਏ ਤੇ ਤੁਹਾਨੂੰ ਇਹਦਾ ਸਾਇੰਸੀ ਮਫਹੂਮ ਮਿਲੇਗਾ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਵਰਤਿਆ ਗਿਆ ਏ। ਜਿੰਦ ਰੂਹ ਜਾਂ ਰੱਬ ਲਈ ਮੁਨਾਸਬ ਉਲਟ ਲਫ਼ਜ਼ ਨੇ, ਪਰ ਸਾਇੰਸ ਦੇ ਇਲਾਵਾ ਜਿੰਦ ਫਹਿਮ ਦੇ ਨਾਲ ਮਾਦੀ ਅਹਿਸਾਸ ਦੇ ਨਾਲ ਤਾਲੁਕ ਰੱਖਦੀ ਏ। ਅਸਮਾਨ ਦੀ ਬਾਦਸ਼ਾਹੀ
ਇਲਾਹੀ ਸਾਇੰਸ ਵਿੱਚ ਹਮ ਆਹੰਗੀ ਦੀ ਸਲਤਨਤ, ਗਲਤੀ ਨਾ ਕਰਨ ਵਾਲੇ ਦੀ ਰਿਆਸਤ, ਅਬਦੀ ਤੇ ਕਾਦਰ ਮੁਤਲਕ ਸਿਆਨ, ਰੂਹ ਦਾ ਮਾਹੌਲ ਜਿੱਥੇ ਜਿੰਦ ਆਲਾ ਏ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਭਈ ਹਯਾਤੀ ਖੁਦ ਪਰਵਰ ਏ, ਤੇ ਸਾਨੂੰ ਰੂਹ ਦੀ ਹਮੇਸ਼ਾ ਵਾਲੀ ਹਮ ਆਹੰਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਏ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਏ ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਏ, ਤੇ ਇਹਦੇ ਬਾਰੇ ਚੰਗੀ ਸੋਚ ਹਮ ਆਹੰਗੀ ਨੂੰ ਬਹਾਲ ਕਰਦੀ ਏ। ਸੱਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਸਵਾਲ, ਕੀ ਜਿਸਮਾਨੀ 5 ਹਿੱਸਾਂ ਇਨਸਾਨ ਨੂੰ ਬਣਾਉਂਦੀਆਂ ਨੇ? ਜਵਾਬ, ਕ੍ਰਿਸਚਨ ਸਾਇੰਸ ਲਾਫਾਨੀ ਸਬੂਤ ਦੇ ਨਾਲ ਕਿਸੇ ਵੀ ਮਾਦੀ ਹਿੱਸ ਦੇ ਅਦਮ ਇਮਕਾਨ ਨੂੰ ਕਾਇਮ ਕਰਦੀ ਏ, ਤੇ ਇਹਨਾਂ ਨਾਮ ਨਹਾਦ ਫਾਨੀ ਹਿੱਸਾਂ ਨੂੰ ਫਾਨੀ ਅਕੀਦਿਆਂ ਦੇ ਤੌਰ ਤੇ ਵਾਜ਼ਾ ਕਰਦੀ ਏ, ਜਿਹਦੀ ਗਵਾਹੀ ਭਾਵੇਂ ਇਨਸਾਨ ਜਾਂ ਉਹਦੇ ਖਾਲਕ ਵੱਲੋਂ ਹੋਵੇ, ਸੱਚੀ ਨਹੀਂ ਹੋ ਸਕਦੀ। ਜਿਸਮਾਨੀ ਹਿੱਸਾਂ ਰੂਹਾਨੀ ਅਸਲੀਅਤ ਤੇ ਫਾਨੀਅਤ ਦਾ ਇਦਰਾਕ ਨਹੀਂ ਕਰ ਸਕਦੀਆਂ। ਅਸਾਬਾਂ ਦੇ ਅੰਦਰ ਕਿਸੇ ਪੌਦੇ ਦੇ ਰੇਸ਼ਿਆਂ ਤੋਂ ਬਹੁਤਾ ਅਹਿਸਾਸ ਨਹੀਂ ਹੁੰਦਾ, ਸਿਵਾਏ ਉਹਦੇ ਜੋ ਈਮਾਨ ਉਹਨਾਂ ਨੂੰ ਦਿੰਦਾ ਏ। ਅਕਲ ਸਾਰੀ ਸਿਆਣ, ਇਦਰਾਕ ਤੇ ਇਸਤਦਾਦ ਦੀ ਮਲਕੀਅਤ ਰੱਖਦੀ ਏ, ਇਸ ਲਈ ਜ਼ਹਿਨੀ ਸਲਾਹੀਅਤਾਂ ਤਨਜ਼ੀਮ ਸਾਜ਼ੀ ਤੇ ਤਾਫੁਨ ਪਜ਼ੀਰੀ ਦੇ ਰਹਿਮੋ ਕਰਮ ਉੱਤੇ ਨਹੀਂ ਤੇ ਇਹਦੇ ਕੀੜੇ ਇਨਸਾਨ ਨੂੰ ਤਬਾਹ ਕਰ ਦੇਣ। ਜੇ ਇਨਸਾਨ ਦੀਆਂ ਸੁੱਚੀਆਂ ਹਿੱਸਾਂ ਦਾ ਜ਼ਖਮੀ ਹੋ ਜਾਣਾ ਮੁਮਕਿਨ ਹੁੰਦਾ, ਤੇ ਰੂਹ ਨੂੰ ਉਹਨਾਂ ਨੂੰ ਸਾਰੀ ਕਾਮਲੀਅਤ ਵਿੱਚ ਦੁਬਾਰਾ ਬਣਾ ਦੇਣਾ ਚਾਹੀਦਾ ਏ, ਪਰ ਇਹ ਖਰਾਬ ਜਾਂ ਬਰਬਾਦ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂ ਜੇ ਇਹ ਫਾਨੀ ਸਿਆਣ ਵਿੱਚ ਵਜੂਦ ਰੱਖਦੀਆਂ ਨੇ, ਨਾ ਕਿ ਫਾਨੀ ਮਾਦੇ ਵਿੱਚ। ਰੂਹਾਨੀ ਫਹਿਮ ਰੱਬ ਨੂੰ ਸਮਝਣ ਦੀ ਇੱਕ ਬਾਖਬਰ ਮਤਵਾਤਰ ਸਲਾਹੀਅਤ ਏ। ਇਹ ਈਮਾਨ ਲਫ਼ਜ਼ਾਂ ਦੇ ਰਾਹੀਂ ਦੇ ਉੱਤੇ ਈਮਾਨ ਕੰਮਾਂ ਦੇ ਰਾਹੀਂ ਦੀ ਬਰਤਰੀ ਨੂੰ ਜ਼ਾਹਿਰ ਕਰਦਾ ਏ। ਇਹਦੇ ਖਿਆਲ ਬਸ ਨਵੀਂ ਬੋਲੀ ਵਿੱਚ ਜ਼ਾਹਿਰ ਹੁੰਦੇ ਨੇ, ਤੇ ਇਹਨਾਂ ਦੀ ਤਸ਼ਰੀਹ ਰੂਹਾਨੀ ਅਸਲ ਦੇ ਤਰਜਮੇ ਦੇ ਰਾਹੀਂ ਉਸ ਬੋਲੀ ਵਿੱਚ ਹੁੰਦੀ ਏ ਜਿਹਨੂੰ ਇਨਸਾਨ ਦੀ ਸੋਚ ਸਮਝ ਸਕੇ। ਮਸੀਹਤ ਦਾ ਅਸੂਲ ਤੇ ਸਬੂਤ ਰੂਹਾਨੀ ਫਹਿਮ ਦੇ ਪਾਰੋਂ ਸਮਝੇ ਜਾਂਦੇ ਨੇ। ਇਹਨਾਂ ਨੂੰ ਯਸੂ ਦੇ ਇਜ਼ਹਾਰ ਦੇ ਸਾਹਮਣੇ ਰੱਖਿਆ ਜਾਂਦਾ ਏ, ਉਹਦੇ ਬਿਮਾਰ ਨੂੰ ਸ਼ਿਫਾ ਦੇਣ, ਬਦਰੂਆਂ ਨੂੰ ਕੱਢਣ, ਤੇ ਉਹ ਮੌਤ ਯਾਨੀ ਜਿਹੜਾ ਸਭ ਤੋਂ ਪਿਛਲਾ ਵੈਰੀ ਏ ਜਿਹਨੂੰ ਬਰਬਾਦ ਕੀਤਾ ਜਾਵੇਗਾ, ਇਹਨੂੰ ਬਰਬਾਦ ਕਰਨ ਦੇ ਪਾਰੋਂ ਮਾਦੇ ਤੇ ਇਹਦੇ ਨਾਮ ਨਿਹਾਦ ਕਾਨੂੰਨਾਂ ਲਈ ਉਹਦੀ ਲਾਪਰਵਾਹੀ ਵਿਖਾਉਂਦੇ ਨੇ। ਇਹ ਜਾਣਦੇ ਹੋਏ ਭਈ ਜਿੰਦ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਿਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਹ ਵਿੱਚ ਲਿਆਇਆ ਤੇ ਉਹਨਾਂ ਨੂੰ ਜਿੰਦ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਹਯਾਤੀ ਨੂੰ ਹੀ ਜ਼ਾਹਿਰ ਕਰਦੀ ਏ, ਜਿੰਦ ਦੀ ਲਾਫਾਨੀਅਤ ਇਨਸਾਨ ਨੂੰ ਲਾਫਾਨੀ ਬਣਾਉਂਦੀ ਏ। ਜੇ ਰੱਬ ਜਿਹੜਾ ਹਯਾਤੀ ਏ ਆਪਣੇ ਪਰਛਾਵੇਂ ਯਾਨੀ ਇਨਸਾਨ ਤੋਂ ਇੱਕ ਲਮਹੇ ਲਈ ਵੱਖ ਹੋ ਜਾਂਦਾ, ਤੇ ਉਸ ਲਮਹੇ ਦੇ ਦੌਰਾਨ ਅਲੂਹੀਅਤ ਕਦੀ ਮੁਨਕਸ ਨਾ ਹੁੰਦੀ, ਅਨਾ ਗੈਰ ਮਜ਼ਕੂਰ ਹੁੰਦੀ, ਤੇ ਪਿਓ ਬੇਔਲਾਦ ਹੁੰਦਾ, ਯਾਨੀ ਕੋਈ ਪਿਓ ਨਾ ਹੁੰਦਾ। ਜੇ ਹਯਾਤੀ ਤੇ ਜਿੰਦ ਤੇ ਉਹਦਾ ਨੁਮਾਇੰਦਾ ਯਾਨੀ ਇਨਸਾਨ ਕੁਝ ਚਿਰ ਲਈ ਇਕੱਠੇ ਹੁੰਦੇ ਤੇ ਫਿਰ ਤਲਾਕ ਦੇ ਕਾਨੂੰਨ ਦੇ ਮੁਤਾਬਕ ਵੱਖ ਹੋ ਜਾਂਦੇ, ਤਾਂ ਜੋ ਅੱਗਾ ਤੋਂ ਕਿਸੇ ਨਾਮਾਲੂਮ ਵੇਲੇ ਵਿੱਚ ਕਿਸੇ ਨਾਮਾਲੂਮ ਤਰੀਕੇ ਨਾਲ ਉਹਨਾਂ ਨੂੰ ਇਕੱਠਾ ਕੀਤਾ ਜਾ ਸਕੇ, ਤੇ ਇਹ ਇਨਸਾਨ ਦੀ ਆਮ ਮਜ਼ਹਬੀ ਸਲਾਹ ਹੁੰਦੀ ਏ, ਤੇ ਸਾਨੂੰ ਲਾਫਾਨੀਅਤ ਦੇ ਅਕਲੀ ਸਬੂਤ ਦੇ ਨਾਲ ਛੱਡ ਦਿੱਤਾ ਜਾਂਦਾ। ਪਰ ਜੇ ਇਨਸਾਨ ਰੱਬ ਦਾ ਪਰਛਾਵਾਂ ਏ, ਤੇ ਇਨਸਾਨ ਨੂੰ ਅਚਾਨਕ ਰੱਬ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਇੰਸ ਇਨਸਾਨ ਦੀ ਵਜੂਦੀਅਤ ਦੇ ਕਾਇਮ ਹੋਣ ਨੂੰ ਸਾਬਤ ਕਰਦੀ ਏ। ਫਾਨੀ ਸੋਚ ਦੀਆਂ ਹਜ਼ਾਰਾਂ ਸ਼ਕਲਾਂ ਜਿਨ੍ਹਾਂ ਨੂੰ ਮਾਦੇ ਦੇ ਤੌਰ ਤੇ ਜ਼ਾਹਿਰ ਕੀਤਾ ਗਿਆ ਏ, ਨਾ ਤੇ ਬਹੁਤੀਆਂ ਫਰਕ ਨੇ ਤੇ ਨਾ ਫਾਨੀ ਹਿੱਸਾਂ ਲਈ ਅਸਲੀ ਨੇ, ਬਨਿਸਬਤ ਉਸ ਰੂਹਾਨੀ ਹਿੱਸ ਲਈ ਜਿੰਦ ਦੇ ਨਾਲ ਬਣਾਈਆਂ ਹੋਈਆਂ ਸ਼ਕਲਾਂ ਦੇ, ਜਿਹੜੀਆਂ ਹਯਾਤੀ ਨੂੰ ਮੁਸਤਕਿਲ ਸਮਝਦੀਆਂ ਨੇ। ਮਾਦੀ ਹਿੱਸਾਂ ਦੀ ਝੁੰਝਲਾਂਦੀ ਗਵਾਹੀ ਦਾ ਸਕੂਨ ਵਾਲਾ ਵਿਚਕਾਰ ਸਾਇੰਸ ਜਿਹੜੀ ਹੱਲੇ ਵੀ ਤਖਤ ਉੱਤੇ ਬੈਠੀ ਏ, ਫਾਨੀ ਬਸ਼ਰ ਲਈ ਨਾ ਬਦਲਣ ਵਾਲੀ, ਹਮ-ਆਹੰਗ, ਇਲਾਹੀ ਅਸੂਲ ਲਈ ਜ਼ਾਹਿਰ ਏ, ਖੁੱਲੀ ਹਯਾਤੀ ਦੇ ਸੰਸਾਰ ਹਰ ਵੇਲੇ ਮੌਜੂਦ ਤੇ ਅਬਦੀ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਏ, ਇੱਥੋਂ ਤਿੱਕਰ ਪਈ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤਿੱਕਰ ਵੀ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ,
ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਪਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਪਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।